ਗੱਲ ਜੇ ਭਲੀਓ ਭਲੀ ਤੁਸੀਂ ਛੇੜੀ ਹੈ ਤਾਂ ਦਿਲ ਚ ਆ ਗਈ ਗੱਲ ਭਲੀਓ ਭਲੀ ਤੇ ਜਾਣਾ ਹੈ ਨਾ ਕੋਈ ਜੀ ਤੇ ਉਹ ਨਾ ਆਪਣੀ ਬੇਗਮ ਨੂੰ ਇੱਥੇ ਦਾਣੇ ਵਾਲੇ ਪਾਸੇ ਖਿਲਾਉਂਦਾ ਹਾ ਤੇ ਸਰਾਣੇ ਉਹਨੇ ਰੱਖਿਆ ਹਾ ਉਹ ਪਤਾ ਖਿੱਚਦੇ ਹੁੰਦੇ ਤਰੀਕ ਮਾਨਾ ਨਹੀਂ ਤੀਰ ਮਾਨ ਉਹ ਸੂਈ ਮਾਰਨ ਵੇਚ ਕੱਢਦਾ ਹੋਇਆ ਇੰਜ ਨੱਕ ਫੜ ਕੇ ਰੱਖਦੀ ਸੀ ਉਹ ਇੰਜ ਮਾਰਦਾ ਹੈ ਵਿੱਚ ਨੱਕ ਚੋਂ ਵੇਚ ਕੱਢ ਛੱਡਦਾ ਸੂਈ ਉਹਨੂੰ ਆਂਦਾ ਸੁਣਾ ਮੇਰੇ ਜਾ ਕੋਈ ਆਈ ਉਹਨੇ ਆਣਾ ਕੋਈ ਨਹੀਂ ਆਏ ਚੀਤਿਆ ਹੈ ਉਹ ਜਨਾਨੀ ਜਨਾਬ ਬੜੀ ਵਿੱਚੋਂ ਟੈਨਸ਼ਨ ਲੈਂਦੀ ਵੀ ਅੱਗੇ ਪਿੱਛੇ ਕਿਰੇ ਲੱਗ ਗਈ ਨਾ ਜਾ ਜਾਂਦੀ ਇੱਕ ਦਿਹਾੜੇ ਨਾ ਉਹਦੀ ਸੱਸੂ ਆ ਗਈ ਮਿਲਣ ਵਾਸਤੇ ਧੀ ਨੂੰ ਜਿਸ ਵੇਲੇ ਮਿਲਣ ਆਈ ਤਾਂ ਧੱਕਿਆ ਉਹਨੇ ਕੁੜੀ ਇੰਜ ਬੜੀ ਮਾੜੀ ਜੀ ਹੋਈ ਉਹਨੇ ਕੁੜੀ ਨੂੰ ਪੁੱਛਿਆ ਹਰ ਮਾਵਾਂ ਪੁੱਛਦੀਆਂ ਧਿਆਨ ਨਾ ਉਹਨੇ ਆਹ ਗੱਲ ਕੀ ਉਹਨੇ ਆਖਿਆ ਕੋਈ ਨਹੀਂ ਉਹਨੇ ਖਾਣੋਂ ਤੇ ਲੱਭਦਾ ਕੋਈ ਨਹੀਂ ਉਹਨੇ ਲੱਭਦਾ ਮਾਰਦਾ ਕੁੱਟਦੀ ਉਹਨੇ ਆਹ ਨਹੀਂ ਤੂੰ ਆਖਿਆ ਫਿਰ ਤੂੰ ਇਹ ਮਾੜੀ ਕਿਉਂ ਹੈ ਉਹਨੇ ਆਖਿਆ ਸਵੇਰੇ ਤੂੰ ਵੀ ਵੇਖ ਲਈ ਉਹੀ ਕੰਮ ਹੋਇਆ ਉਹ ਸਵੇਰੇ ਜਨਾਬ ਜਣਾ ਉਹ ਉੱਠਣ ਟਾਈਮ ਹੋਇਆ ਉਹਨੇ ਮਾਰਿਆ ਜਿਸ ਕੜੇਵਾਂ 'ਚ ਲਿਆ ਨਾ ਜਨਾਨੀ ਸਾਹਮਣੇ ਖਲੋਤੀ ਦਾਵਣੀ ਆਣ ਕੇ ਉਹਨੇ ਉਹੀ ਕੰਮ ਕੀਤਾ ਫੜਿਆ ਕੱਢਿਆ ਵੇਹ ਦੇ ਵਿੱਚੋਂ ਕੱਢ ਕੇ ਪਰਾਂ ਕਰ ਛੜਿਆ ਨਾ ਸੁਣਾ ਮੇਰੇ ਜਾ ਕੋਈ ਆਈ ਉਹਨੇ ਆਹ ਕੋਈ ਨਹੀਂ ਉਹ ਸੱਸੂ ਵੇਖਦੀ ਪਿੱਛੋਂ ਉਹਨੇ ਆਖਿਆ ਮੇਰਾ ਪੁੱਤਰ ਕੋਈ ਕਮਾਲ ਨਹੀਂ ਹੈ ਉਹਨੇ ਆਖਿਆ ਦੁਨੀਆ ਭਲੀਓ ਭਲੀ ਹੈ ਉਹਨੇ ਆਖਿਆ ਲਾ ਬੇਬੇ ਹੁਣ ਮੈਂ ਭਲੀਓ ਭਲੀ ਵੇਖਾਂ ਦਾ ਤੇ ਤੂੰ ਹੁਣ ਇੱਥੇ ਰਹਿਣਾ ਮੇਰੀ ਘਰ ਉਹਨੇ ਆਖਿਆ ਠੀਕ ਹੈ ਉਹ ਜਿਹੜਾ ਨਿਕਲ ਪਿਆ ਅੰਗਾ ਜਿਸ ਵੇਲੇ ਗਿਆ ਜੰਗਲ 'ਚ ਬੰਦਾ ਜਨਾਬ ਇੱਕ ਟੱਕਰ ਗਿਆ ਸਲਾਮ ਦੋ ਨਾਲ ਹੋਈ ਉਹਨੇ ਆਖਿਆ ਜਣਿਆ ਕਿੱਧਰ ਉਹਨੇ ਆਖਿਆ ਯਾਰ ਮੈਂ ਵਿਹਲਾ ਮੈਂ ਤੇ ਭਲੀਓ ਭਲੀ ਵੇਖਣ ਨਿਕਲਿਆ ਮੈਂ ਆਖਿਆ ਲਾ ਉਹਨੇ ਆਖਿਆ ਯਾਰ ਮੈਂ ਵੀ ਵਿਹਲਾ ਮੈਨੂੰ ਵੀ ਲੈ ਚੱਲ ਠੀਕ ਹੈ ਉਹਨੇ ਆਖਿਆ ਤੂੰ ਵੀ ਚੱਲ ਉਹਨੇ ਆਖਿਆ 2 ਮਿੰਟ ਠਹਿਰ ਜਾ ਤੀਰ ਮਾਰਿਆ ਸ਼ਿਕਾਰ ਆਉਂਦਾ ਖਾਕ ਚੱਲਦੇ ਆ ਉੱਥੇ ਪਰੇਸ਼ਾਨ ਥੋੜਾ ਜਿਹਾ ਹੋ ਗਿਆ ਵੀ ਭੈਣ ਚੋ ਤੀਰ ਮਾਰਿਆ ਕਿਤੇ ਵਾਪਸ ਆਏ ਨੇ ਉਹਨੇ ਆਖਿਆ ਠੀਕ ਹੋ ਝੱਟ ਦੇਖਿਆ ਉਹਨੇ ਆਖਿਆ ਗੱਲ ਸੁਣ ਮੇਰਾ ਪਿੰਡਾ ਕਾਜਾ ਖੋਟਾ ਕਰਦਾ ਜਾਣੇ ਤੇ ਚੱਲ ਰੋ ਤੇ ਤੂੰ ਉਹਨੇ ਆਖਿਆ 2 ਮਿੰਟ ਠਹਿਰ ਇਚਰਾ ਨੂੰ ਜਨਾਬ ਤੀਰ ਸ਼ਿਕਾਰ ਸਮਝ ਦੇ ਪਿਆ ਸਹੀ ਉਹ ਜਨਾਬ ਉਹਨਾਂ ਨੇ ਉਹਨੂੰ ਪਕਾਇਆ ਖਾਦਾ ਖਾ ਕੇ ਉਹਨੇ ਆਖਿਆ ਚੱਲ ਟੋ ਦੋਵੇਂ ਨਿਕਲ ਪਏ ਜਿਸ ਲੱਗੇ ਗਏ ਨਾ ਅੱਗੇ ਕੋਜਣਾ ਲੱਭ ਗਿਆ ਅੱਛਾ ਸਲਾਮ ਦੁਆ ਹੋ ਗਿਆ ਉਹਦੇ ਨਾਲ ਵੀ ਉਹਨੇ ਆਖਿਆ ਭਲੇ ਉਹ ਕਿੱਧਰ ਉਹਨੇ ਆਖਿਆ ਯਾਰ ਅਸੀਂ ਤੇ ਭਲੇ ਭਲੇ ਵੇਖਣ ਨਿਕਲਿਆ ਉਹਨੇ ਆਖਿਆ ਮੈਂ ਵੀ ਵਿਹਲਾ ਮੈਨੂੰ ਵੀ ਲੈ ਚਲੋ ਉਹਨੇ ਆਖਿਆ ਤੂੰ ਵੀ ਚੱਲ ਉਹਨੇ ਆਖਿਆ 2 ਮਿੰਟ ਠਹਿਰ ਜਾ ਉਹ ਆਹ ਖੂਹ ਦੇ ਵਿੱਚ ਨਾ ਖੂਹ ਤੇ ਖੂਹ ਚ ਮੂੰਹ ਲਮਕਾ ਕੇ ਥੱਲੇ ਤੱਕਦਾ ਪਾਣੀ ਵੱਲ ਉਹਨੇ ਆਖਿਆ ਦਿੱਲੀ ਸ਼ਹਿਰ ਚ ਮੇਰਾ ਲੱਗੇ ਆ ਪਰ ਸਵਾਦ ਬੜਾ ਮਦਾਰੀ ਕਰਦਾ ਵਾ ਮਦਾਰੀ ਲਾਈ ਉਹਨੂੰ ਐਂਡ ਵੇਖਣ ਉਹਨੇ ਤੱਕਿਆ ਉਹਨੇ ਆਖਿਆ ਪਾਣੀ ਚ ਮੂੰਹ ਲਮਕਾਇਆ ਕੰਜੇ ਤੇ ਸਾਡਾ ਸਲਾਮੇ ਕਰਦਾ ਹੈ ਉਹਨੇ ਆਖਿਆ ਗੱਲ ਸੁਣ ਜਾਣੇ ਤੇ ਚੱਲ ਤੋਰ ਤੇ ਸਾਡਾ ਪਿੰਡਾ ਕਾਹਦਾ ਖੋਟਾ ਕਰਨਾ ਉਹਨੇ ਆਖਿਆ ਚਲੋ ਯਾਰ ਐਵੇਂ ਤੁਸੀਂ ਐਨੋ ਚ ਬੜਾ ਬੰਦੇ ਮੇਲਾ ਬੜਾ ਬੰਨਿਆ ਮਦਾਰੀ ਪੂਰੀ ਪਾ ਕਰਦਾ ਉਹ ਛੱਡ ਕੇ ਟੁਰ ਪਿਆਗਾ ਅੱਗੇ ਜਨਾਬ ਇੱਕ ਉਹ ਜਿਹੜਾ ਲੱਭ ਗਿਆ ਰਾਜ ਉਧਰ ਸਲਾਮ ਦਵਾਈ ਉਹਨੇ ਪੁੱਛਿਆ ਕਿੱਧਰੋਂ ਨੇ ਆਖਿਆ ਸੀ ਉਹਨੇ ਆਖਿਆ ਜੋ ਕਿ ਤੁਸੀਂ ਇੱਥੇ ਵੇਖਣਾ ਹਾਂ ਉਹ ਲਿਆ ਵੇਖ ਆਓ ਕਿਸੇ ਦੂਜੀ ਜੋਤ ਚੱਲਦੇ ਆ ਠੀਕ ਹੈ ਉਹਨੇ ਆਖਿਆ ਮੇਰੇ ਕਲਾਵੇ ਚ ਆਓ ਉਹਨੇ ਤਰੋਂ ਨੂੰ ਕਲਾਵਾ ਮਾਰਿਆ 2 ਪਰਸੈਂਟੇ ਮਾਰੇ ਦੂਜੀ ਜੋਤ ਟੁੱਟ ਗਈ ਜਿਸ ਉੱਥੇ ਗਏ ਜਾ ਕੇ ਜਨਾਬ ਤੱਕਿਆ ਵੇਖਿਆ ਰੋਲਾ ਪਿਆ ਅੱਗੇ ਬਾਦਸ਼ਾਹੀ ਦੀ ਸ਼ਾਹੀ ਦੇ ਵਿੱਚ ਵੀ ਬਾਦਸ਼ਾਹ ਦੀ ਧੀ ਬਿਮਾਰ ਤੇ ਬਾਦਸ਼ਾਹ ਦਾ ਐਲਾਨ ਹੈ ਕਿ ਜਿਹੜਾ ਬੰਦਾ ਕੋ ਕਾਫ ਦੀ ਪਹਾੜੀ ਤੋਂ ਬੂਟੀ ਖੋ ਲਿਆਵੇ ਉਹਨੂੰ ਮਤਲਬ ਅੱਧੀ ਸਲਤਨਤ ਉਹਦੀ ਠੀਕ ਇੱਕ ਹੀਮ ਦੀ ਦੱਸੀ ਬੂਟੀ ਉਸ ਬੂਟੀ ਦਾ ਨਾਮ ਆਉਣਾ ਤੀ ਉਹਦੀ ਤੇ ਬਾਦਸ਼ਾਹ ਨੇ ਸ਼ਰਤ ਰੱਖੀ ਤੇ ਬੜੀ ਦੁਨੀਆ ਗਈ ਏ ਟੁਰ ਜਾਂਦੀ ਵਾਪਸ ਨਹੀਂ ਆਉਂਦੀ ਹੈ ਉਹਨੇ ਆਖਿਆ ਚਲੋ ਹਸੀਬ ਚੱਲ ਕੇ ਤੱਕਨੇ ਉਹਨੇ ਆਖਿਆ ਬਾਦਸ਼ਾਹ ਨਾਮ ਤੇ ਦੇ ਦਾ ਨਾ ਉਹਨੇ ਆਖਿਆ ਦੇ ਦਾ ਉਹਨੇ ਆਖਿਆ ਸਾਨੂੰ ਵੀ ਲੈ ਚਲੋ ਉੱਥੇ ਉਹ ਬੰਦੇ ਤੁਹਾਰੇ ਜਿਹਨੇ ਲਿਆ ਤਾਂ ਉਹਨੇ ਆਖਿਆ ਚਲੋ ਟੁਰੋ ਉਹ ਲੈ ਗਿਆ ਉਹਨੇ ਜਾ ਕੇ ਗੱਲ ਕੀਤੀ ਬਾਦਸ਼ਾਹ ਸਲਾਮਤ ਦੇ ਨੌਕਰਾਂ ਨਾਲ ਵੀ ਬੰਦੇ ਆ ਗਏ ਲੈਵਨ ਦੇ ਬੂਟੀ ਉਹ ਬਾਦਸ਼ਾਹ ਕੋਲ ਲੈ ਗਏ ਬਾਦਸ਼ਾਹ ਨੇ ਆਖਿਆ ਜੀ ਮਤਲਬ ਇਹ ਗੱਲ ਬੰਦੇ ਨੇ ਆਖਿਆ ਵੀ ਸਾਨੂੰ ਕੋ ਤੁਸੀਂ ਦਿਓ ਦੇ ਸੀ ਲੈਣ ਦੀ ਬੂਟੀ ਤੇ ਉਹਨੇ ਆਖਿਆ ਦੀ ਸਲਤਨਤ ਤੁਹਾਡੀ ਜੇ ਲੈ ਉਹ ਉਹਨੇ ਆਖਿਆ ਠੀਕ ਹੈ ਉਹ ਸੈਨ ਵਾਜਦਾ ਉਹਨਾਂ ਦਾ ਗੁੱਠੇ ਜਿਹੜਾ ਲਾ ਲਿਆ ਉਹਨਾਂ ਨੇ ਵਰਕੇ ਤੇ ਉਹ ਜਿਹਨੇ ਮਾਰਿਆ ਹੈ ਨਾ ਉਹ ਖੂਹ ਲਮਕਾਇਆ ਉਹ ਮੂੰਹ ਲਮਕਾਇਆ ਖੂਹ ਚ ਉਹਨੂੰ ਨੇ ਆਖਿਆ ਮਾਰ ਦਿਹਾੜ ਕਿੱਥੇ ਜਿਆ ਬੂਟੀ ਉਹਨੇ ਆਖਿਆ ਵੀ ਉਹ ਸਾਹਮਣੇ ਉਹਨੇ ਇਸ਼ਾਰਾ ਕੀਤਾ ਉਹ ਜਿਹਨੇ ਪਰਸੈਟੇ ਮਾਰੇ ਹੈ ਨਾ ਉਹਨੇ 2 ਪਰਸੈਟੇ ਮਾਰੇ ਤਾਂ ਟੁਰ ਗਿਆ ਠੀਕ ਉਹਨੇ ਜਾ ਕੇ ਬੂਟੀ ਖੋਲੀ ਉਹ ਜਿਹਨੇ ਮੂੰਹ ਲਮਕਾਇਆ ਨਾ ਖੂਹ ਦੇ ਵਿੱਚ ਉਹਨੇ ਆਖਿਆ ਲੋ ਜਿਹੜਾ ਕੰਮ ਤੇ ਗਿਆ ਜੋ ਕੰਮ ਖਰਾਬ ਹੋ ਗਿਆ ਅੱਛਾ ਉਹਨੇ ਆਖਿਆ ਕੀ ਹੋਇਆ ਉਹਨੇ ਆਖਿਆ ਜਣੇ ਨੇ ਬੂਟੀ ਖੋਲੀ ਏ ਤੇ ਬੂਟੀ ਦੇ ਵਿੱਚ ਨਸ਼ਾ
ਬੰਦਾ ਹੋ ਗਿਆ ਬੇਹੋਸ਼, ਉੱਤੋਂ ਸੱਪ ਆਉਂਦਾ ਪਿਆ ਜੀ ਤੇ ਸੱਪ ਬੜੀ ਬਲਾ। ਹਾਂ ਉਹਨੇ ਸਾਹ ਪੀ ਲਿਆ, ਉੱਥੇ ਬੜੇ ਅੱਗੇ ਲੋਕਾਂ ਦੇ ਸਾਹ ਪੀਤੇ ਨੇ ਸਾਹ ਪੀਤੇ, ਉੱਥੇ ਬੜੇ ਅੱਗੇ ਬੰਦੇ ਮੋਏ ਪਏ। ਜਾ ਜਿਹਨੇ ਤੀਰ ਮਾਰਿਆ ਹਨਾ ਉੱਤੇ ਸ਼ਿਕਾਰ ਵਾਸਤੇ, ਉਹਨੇ ਆਖਿਆ ਨਹੀਂ ਕਰਨ ਉਂਗਲੀ ਇੱਕ ਵਾਰੀ ਜ਼ਰਾ ਸੱਪ ਕਿੱਥੇ ਜੀ ਆ। ਉਹਨੇ ਇਸ਼ਾਰਾ ਕੀਤਾ, ਉਸ ਬੰਦੇ ਮਾਰਿਆ ਤੀਰ, ਉਹ ਸੱਪ ਨੂੰ ਜਾ ਕੇ ਲੱਗਾ, ਸੱਪ ਡਿੱਗਾ ਬੰਦੇ ਦੇ ਉੱਤੇ। ਉਹ ਬੰਦੇ ਨੂੰ ਜਾਗ ਆ ਗਈ, ਹੋਸ਼ ਆ ਗਈ। ਉਹਨੇ ਉੱਠਿਆ, ਬੂਟੀ ਲਈ ਜਨਾਬ, ਪਰ ਸਿੱਟੇ 2 ਮਾਰੇ ਲੈ ਕੇ ਵਾਪਸ। ਜਿਸ ਵੇਲੇ ਵਾਪਸ ਆਇਆ ਉਹ ਲੋਜ ਕੁੱਖ ਪੈ ਗਈ, ਬੂਟੀ ਆ ਗਈ, ਬੂਟੀ ਆ ਗਈ। ਬੂਟੀ ਜਨਾਬ ਦਿੱਤੀ ਕੀਬ ਨੂੰ, ਕੀਬ ਨੇ ਘੋਟੀ ਬੂਟੀ ਤੱਕ। ਉਹਨੇ ਆਖਿਆ ਜੀ ਬੂਟੀ ਵੀ ਹੋਈ ਹੈ, ਬੂਟੀ ਘੋਟ ਕੇ ਤੇ ਕੀਬ ਨੇ ਕੁੜੀ ਨੂੰ ਦਿੱਤੀ। ਕੁੜੀ ਨੇ ਜਨਾਬ ਉਹ ਪਾਸਾ ਮਾਰ ਲਿਆ, ਚਲੋ ਭਾਈ ਖਾਦੀ ਨਾ ਉਹਨੇ। ਕੁੜੀ ਨੇ ਪਾਸਾ ਮਾਰਿਆ, ਬਾਦਸ਼ਾਹ ਨੇ ਆਖਿਆ ਮੇਰੀ ਗੱਲ ਪੂਰੀ ਹੋ ਗਈ, ਬਿੱਤੀ ਮੇਰੀ ਨੇ ਅਸਰ ਹੋ ਗਿਆ, ਪਾਸਾ ਜੇ ਮਾਰ ਲਿਆ, ਹੋਸ਼ ਆ ਗਈ, ਤੁਹਾਡੇ ਗੱਲ ਪੂਰੀ ਹੋ ਗਈ, ਅੱਧੀ ਸਲਤਨਤ ਤੁਹਾਡੀ। ਉਹਨੇ ਆਖਿਆ ਸਾਨੂੰ ਸਲਤਨਤ ਨਹੀਂ ਚਾਹੀਦੀ, ਸਾਨੂੰ ਤੁਸੀਂ ਮਾਲੂ ਦੇ ਛੱਡੋ। ਗੱਲ ਸਮਝ। ਉਹਨਾਂ ਮਾਲ ਲਿਆ, ਉਹਨੇ ਆਖਿਆ ਲੋ ਵੀ ਤੁਸੀਂ ਦੁਨੀਆ ਭਲੀ ਭਲੀ ਵੇਖ ਲਈ ਹੈ ਨਾ, ਆਓ ਚਲੀਏ ਪਿਛਾਂ। ਉਹਨੇ ਪ੍ਰਕਲਾਵੇ ਚ ਲੈ ਤਰਾਉ ਜਣਿਆਂ ਨੂੰ ਪਸੇਟਾ ਮਾਰਿਆ ਤੇ ਆਪਣੀ ਜੂਹ ਚ ਆ ਗਏ। ਉਹ ਬਹਿ ਗਏ ਆਣ ਕੇ, ਬਹਿ ਕੇ ਉਹਨੇ ਆਖਿਆ ਹਾਂ ਵੀ ਤੇਰਾ ਕੀ ਕਮਾਲ ਹੈ। ਉਹਨੇ ਆਖਿਆ ਮੈਂ ਬੂਟੀ ਖੋਹ ਕੇ ਲਿਆਂਦੀ। ਉਹਨੇ ਆਖਿਆ ਤੇਰਾ, ਉਹਨੇ ਆਖਿਆ ਮੈਂ ਤੈਨੂੰ ਬਚਾਇਆ। ਤੇਰਾ, ਉਹਨੇ ਆਖਿਆ ਮੈਂ ਦੱਸੀ ਕਿੱਥੇ। ਉਹ ਜਿਹੜਾ ਵੇਚ ਕੱਢਦਾ, ਨੱਕ ਦੇ ਵਿੱਚ ਸੂਈ ਕੱਢਦਾ, ਉਹਦਾ ਕੋਈ ਕਮਾਲ ਨਹੀਂ ਹੈ। ਉਹਨਾਂ ਤਰਾਉ ਨੇ ਆਪੋ ਵੇਸੀ ਆਪਣੇ ਪੈਸੇ ਵੰਡੇ। ਉਹਨੇ ਆਖਿਆ ਚੰਗਾ ਵੀ ਜਣੇ ਉਹਦਾ ਸੋਨੇ ਦੇ ਵਾਲ, ਗਲਤੀ ਕਤਾਈ ਮੈਨੂੰ ਮਾਫ ਕਰਿਓ ਸਾਨੂੰ।